असलामुअलैकुम वैलकम टू द राणा फैमिली व्लॉग जी। मेरे भैनों भराओ सॉरी अज फिर लेट हो गया जे। की करिए यार, काम कार भी करने होंगे ने। घर मैं आ चुकिया वाँ तो देखने अज घर की बन रहा। दिल तो करदा कि तुहानूं हर शय की रेसिपी दसीए। महारानी महारानी। हाँ क्या जी, कर रही हो? काम कर रही हूँ। ओए होए ए की सी परे? ਇਹ ਜਿਹੜੇ ਟਾਵਲ ਵੇਸਟ ਓਵਰ ਹੋ ਜਾਂਦੇ ਨੇ ਨਾ, ਫਿਰ ਉਹਨਾਂ ਦੇ ਮੈਂ ਛੋਟੇ ਛੋਟੇ ਬਣਾ ਲੈਣੀ ਆ। ਸਮਝੋ ਇਹ ਕੀ ਕਹਿੰਦੇ ਨੇ ਇਹਨਾਂ ਨੂੰ, ਦਿਮਾਗੋਂ ਗੱਲ ਨਿਕਲ ਗਈ ਹੈ। डस्टर ਡਸਟਰਸ ਬਣਾ ਲੈਣੀ ਆ ਥੋੜੇ ਜਿਹਾ, ਸਮਝੋ किचन यूजलेस। ਡਸਟਰਸ ਬਣਾ ਲੈਣੀ ਆ क्या ਛੋਟੇ ਛੋਟੇ। ਸਮਝੋ ਇੱਕ ਟਾਵਲ ਦੇ ਪੋਨੇ ਬਣ ਜਾਂਦੇ ਨੇ ਜਿਹਦੇ ਨਾਲ ਬੰਦਾ ਈਜ਼ੀਲੀ ਕੈਰੀ ਕਰ ਲੈਂਦਾ ਚੀਜ਼ਾਂ ਨੂੰ। क्या ਨਹੀਂ ਤੇ ਕਵਰ ਕਰਨ ਲਈ ਚੀਜ਼ਾਂ ਨੂੰ ਕੰਮ ਆ ਜਾਂਦੇ ਨੇ। ओके ओके। कई चीज़ां काम आ तो आज जाती क्या पक रहा हांडी में? हैं। आज पक रहे हैं काले चने। यार आज फिर ना रेसिपी देख लो। अब ये रहेगी ना रेसिपी आज दी फिर। नहीं, बड़ी इजी रेसिपी सारी दुनिया ਨੂੰ ਆਂਦੀ ਹੈ, ਇਹਦੇ 'ਚ ਕਿਹੜੀ ਰਾਕਟ ਸਾਇੰਸ ਹੈਗੀ ਹੈ। ਉਹ ਯਾਰ ਉਹ ਮੈਂ ਬਾਅਦ ਚੋਂ ਵੀ ਵੌਇਸ ਓਵਰ ਕਰ ਸਕਨੀ ਆ ਨਾ, ਕੋਈ ਮਸਲਾ ਨਹੀਂ ਹੈ। ਵਾਈਜ਼ ਓਵਰ ਤੇ ਕਰ ਸਕਨੀ ਹੈ। ਚਾਹੇ ਮੇਰੀ ਰੈਡੀ रेडी है। ਚਨਿਆਂ ਦਾ ਤੁਹਾਨੂੰ ਦੱਸ ਦਿੰਦੇ ਨੇ ਕਿ ਵਿੱਚ ਕਿਆ ਕਿਆ ਪਾਇਆ ਇਸਕੇ ਅੰਦਰ, ਤਾਂ ਕਿ ਥੋੜਾ ਜਿਹਾ हर घर ਦੀ ਆਪਣੀ ਰੈਸਿਪੀ ਤੁਹਾਡੀ ਗੱਲ ਕੱਟ ਰਹੀ ਆ। ਕੁਝ ਲੋਕ ਸਭ ਕੁਝ ਮਿਕਸ ਕਰਕੇ ਬਣਾਉਂਦੇ ਨੇ। ਮੈਂ ਮਸਾਲਾ ਅਲੱਗਾ ਭੁੰਨਨੀ ਆ, ਚਨੇ ਅਲੱਗਾ ਬੋਇਲ ਕਰਨੀ ਆ, ਫਿਰ ਉਸ ਤੋਂ ਬਾਅਦ ਚਨੇ डाल ਕੇ ਉਹਨਾਂ ਨੂੰ ਮਸਾਲੇ 'ਚ ਅੱਛੀ ਤਰ੍ਹਾਂ ਭੁੰਨਨੀ ਆ। ਫਿਰ ਮੈਂ ਉਹਦਾ ਜਿਹੜਾ ਪਾਣੀ ਹੈ ਉਹਦੇ ਅੰਦਰ डाल ਕੇ ਬੋਇਲ ਕਰ ਦੇਣੀ ਆ। ਬਸ ਹੈ, ਪੱਕ ਜਾਂਦੇ ਨੇ। अपना अपना तरीकेकार है। कुछ लोग सब कुछ मिक्स करके बनाते हैं कुकर च, कुछ सैपरेट कर लेंदे ने। ਲੋ ਜੀ ਇਹ ਤੇ ਲੇਡੀਜ਼ ਨੂੰ ਹੀ ਪਤਾ, ਮੈਨੂੰ ਤੇ ਸਿਰਫ ਚਾਹ ਹੀ ਬਣਾਣੀ ਆਉਂਦੀ ਜੇ, ਸਿੱਧੀ ਗੱਲ ਹੈ। बड़े मज़े दे बनते ने। चने अलहदा बॉयल करो और ओदा मसाला अलहदा भुनो, फिर चने भी डाल के खूब अच्छी तरह भुनो, फिर उस तो बाद पानी ओदा डाल दो। मूँहों नहीं लथनगे चने। मगरों ना लाओ हांडी नूं, हांडी नाल हांडी होवो फिर हांडी है। ਚਲੋ ਜੀ ਇਹ ਵੀ ਸਹੀ ਕਹਿਣ ਦਿਓ। हांडी नाल हांडी बनना पैंदा है। ਅੱਛਾ, ਕੱਲ ਇੱਕ ਉਹ ਸਿਸਟਰ ਦਾ ਮੈਸੇਜ ਸੀ ਜਿਹੜਾ ਮੈਨੂੰ ਜ਼ੇਨ ਚੋਂ ਨਿਕਲ ਜਾਣਾ ਫਿਰ। की ਉਹ ਜਿਹੜਾ ਕੁਰਾਨੇ ਪਾਕ ਦਾ ਉਹਨਾਂ ਨੇ हाँ ਕਿਹਾ जी, ਕਿ- हाँ जी। ਅੱਛਾ, ਇੱਕ ਸਿਸਟਰ ਨੇ ਕੱਲ ਕਮੈਂਟ ਕੀਤਾ ਸੀ ਮੇਰੀ ਵੀਡੀਓ ਦੇ ਉੱਤੇ ਕਿ ਮੇਰਾ ਮੈਸੇਜ ਜ਼ਰੂਰ ਲੋਕਾਂ ਨੂੰ ਦੇ ਦਿਆ ਜੇ ਕਿ ਕੁਰਾਨ ਪਾਕ ਨੂੰ ਜਦੋਂ ਪੜੋ ਤੇ ਤਰਜੁਮੇ ਦੇ ਨਾਲ ਪੜੋ। ठीक है, अरबी च पढ़ना अफजलियत है, लेकिन उन समझ के पढ़ो। है कुरान भी कहता है कि समझ के पढ़ो। ਅਰਬੀ ਦੇ ਨਾਲ ਉਹਦੀ ਟਰਾਂਸਲੇਸ਼ਨ ਵੀ ਪੜੋ हाँ जी, ਤਾਂ ਕਿ ਤੁਹਾਨੂੰ ਸਮਝ ਹੀ ਜਾਏ ਕਿ ਅੱਲਾਹ ਪਾਕ ਸਾਡੇ ਨਾਲ की फरमा रहे ने, की सन कह रहे ने ਸਾਡੇ ਮੁਤਲਕ ਉਹਨਾਂ ਨੇ ਕੀ ਹੁਕਮ ਦਿੱਤਾ ਵੇ, जी। ਸਾਨੂੰ ਕੀ ਕਰਨਾ ਚਾਹੀਦਾ ਵੇ, ਜੇ ਅਸੀਂ ਉਹਦੇ ਤੇ ਸਮਝ ਕੇ ਤੇ ਅਮਲ ਕਰ ਲਈਏ। जी, ਇਹ ਬਹੁਤ ਜ਼ਰੂਰੀ ਹੈ ਕਿ ਸਮਝ ਕੇ ਕੁਰਾਨ ਨੂੰ ਪੜੋ। ਉਹਦੀ ਜ਼ਿਆਦਾ ਸਵਾਬ ਹੁੰਦਾ ਵੇ ਕਿ ਤੁਹਾਨੂੰ ਸਮਝ ਆਵੇ। ਅਰਬੀ ਚ ਪੜਨਾ ਅਫਜ਼ਲੀਅਤ ਹੈ, ਲੇਕਿਨ ਤਰਜਮੇ ਨਾਲ ਪੜੋ, ਸਮਝ ਆਵੇ। ਮਤਲਬ ਲਿਖਿਆ ਕੀ ਵਿੱਚ ਉਹ ਤਾਂ ਪਤਾ ਉਹ ਤੇ ਪਤਾ ਹੋਵੇ ਨਾ ਕਿ ਸੂਰਤ ਨਿਸਾ ਚ ਕੀ ਹੈ, ਸੂਰਤ ਮਰੀਮ ਚ ਕੀ ਹੈ, ਹਰ ਚੀਜ਼ ਦਾ मतलब इंसान सूरत यूसुफ सन की दर्स दे रही है। ਨਾਲ ਜਾਂ ਤੇ ਚਲਾ ਲਓ ਜਾਂ ਫਿਰ नहीं, मैं बंद कर दी। अच्छा, एक और कल सिस्टर का मैसेज मैंने कमेंट पढ़ा, वो पढ़ के मुझे ना बहुत ही मैं सैड हो गया। क्या कहा? तो रात को मुझे नींद भी नहीं आई। पता तू पूछ रही सी नींद क्यों नहीं आ रही थी, मसला मैं नहीं पढ़िया सी ना, मैं थक जानी है, नहीं पढ़ उन्होंने पाती। लिखा जी कि मेरा दिल तो नहीं करता आपका ब्लॉग देखने को। ओके, थैंक यू। ना लगे भी लिखा यकीन कर ले। अच्छा, कर मैं लिया। सिर्फ इसलिए देखती हूँ आपका ब्लॉग कि आपका घर बन जाए। बहुत बहुत शुक्रिया, जज़ाकल्लाह जी। मेरी भैन तेरी मेहरबानी है, मेरे ते ना तरस ना खा। मेरा घर ना अल्लाह ताला ने बनाना और पंचतन पाक दे सदके च बनाना। इंशाल्लाह इंशाल्लाह। नहीं नहीं, ਉਹਨਾਂ ਦੀ ਮਿਹਰਬਾਨੀ ਜੇ ਅਗਰ ਉਹ ਅਹਿਸਾਸ ਕਰਦੇ ਨੇ ਤੇ ਨਹੀਂ ਇਹੋ ਜਿਹਾ ਅਹਿਸਾਸ ਕੀ ਕਰਨਾ ਹੈ ਕਿ ਅਗਲੇ ਬੰਦੇ ਨੂੰ ਭਿਓ ਕੇ ਐਸੀ ਜੁੱਤੀ ਮਾਰੀ ਕਿ ਰਾਤ ਸਾਰੀ ਸੁੱਤਾ ਨਹੀਂ। ਨਹੀਂ, ਕੋਈ ਗੱਲ ਨਹੀਂ, ਅੱਲਾ ਵਾਰਿਸ। ਯਾਰ ਹੱਦ ਹੋ ਗਈ ਕਮੈਂਟ ਲਿਖਣ। ਜੇ ਤੁਸੀਂ ਆਸਾਨ ਕਰਦੇ ਹੀ ਪਿਓ, ਤੁਹਾਡੇ ਦਿਲ 'ਚ ਅੱਲਾ ਨੇ ਕੋਈ ਜ਼ਰਾ ਜਿਹਾ ਰਹਿਮ ਪਾ ਹੀ ਦਿੱਤਾ। ਚਲੋ ਅਵਲ ਤੇ ਮੈਨੂੰ ਨਹੀਂ ਲੱਗਦਾ ਕਿ ਹੈ ਵੇ, ਨਾਲ ਤੁਸੀਂ ਐਸੀ ਭਿਓ ਕੇ ਜੁੱਤੀ ਮਾਰੀ ਏ। ਓਏ ਹੋਏ ਹੋਏ ਹੋਏ, ਤਬੀਅਤ ਸੈੱਟ ਕਰ ਦਿੱਤੀ ਮੇਰੀ ਹੈ। ਯਾਰ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਬਾਰ-ਬਾਰ ਕਹਿਣਾ ਵਾਂ ਕਿ ਮੈਂ ਕਿਉਂਕਿ 4-5 ਸਾਲ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਐਂਟਰਟੇਨ ਕਰ ਰਿਹਾ ਵਾਂ, ਤੇ ਮੈਨੂੰ ਤੇ ਇਹੀ ਹੈਗਾ ਕਿ ਜਿਹੜੇ ਮੇਰੇ ਫੈਨਸ ਜਾਂ ਮੇਰੇ ਜਿਹੜੇ ਵੀਡੀਓ ਸ਼ੌਕ ਨਾਲ ਦੇਖਦੇ ਨੇ ਐਂਟਰਟੇਨਿੰਗ, ਉਹ ਮੈਨੂੰ ਇੱਥੇ ਸਬਸਕ੍ਰਾਈਬ ਕਰਨ, ਉਹ ਮੇਰੇ ਚੈਨਲ ਨੂੰ
ਉਹ ਦੇਖਣ, ਮੈਨੂੰ ਉਹਨਾਂ ਤੋਂ ਉਮੀਦ ਹੈਗੀ ਹੈ। ਤੇ ਬਾਕੀ ਜੇ ਕੋਈ ਮੇਰਾ ਭੈਣ ਭਰਾ ਉਂਝ ਮੈਨੂੰ ਦੇਖਦਾ ਵੇ, ਉਹਨੂੰ ਅੱਛੇ ਲੱਗਦੀ ਹੈ ਮੇਰੀ ਕੋਈ ਗੱਲਬਾਤ ਜਾਂ ਮੇਰਾ ਕੋਈ ਬੋਲਣ ਦਾ ਸਟਾਈਲ ਜਾਂ ਮੇਰੀ ਗੱਲ ਕਰਨੇ ਦਾ, ਤੇ ਉਹ ਵੇਖ ਲਵੇ, ਉਹਦੀ ਮਿਹਰਬਾਨੀ। ਅਗਰ ਤੁਹਾਨੂੰ ਅੱਛਾ ਲੱਗਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਉਹ ਤੇ ਹਰ ਯੂਟਿਊਬਰ ਹੀ ਕਹਿੰਦਾ ਵਾ, ਇੱਕ ਫਾਰਮੈਲਿਟੀ ਕਹਿ ਲਓ। ਤੇ ਬਾਕੀ ਰਿਹਾ ਮਕਾਨ ਮਕੂਨ, ਤੇ ਇਨਸ਼ਾਅੱਲਾ ਤਾਲਾ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਜ਼ਰੂਰ ਬਣਾਏਗਾ, ਕਿਉਂਕਿ ਮੇਰੀ ਬੜੀ ਮਿਹਨਤ ਹੈਗੀ ਦਿਨ ਰਾਤ ਦੀ, 5 ਸਾਲਾਂ ਦੀ ਮੇਰੀ ਸਟਰਗਲ ਹੈਗੀ ਹੈ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹ ਮਿਹਨਤ ਦਾ ਫਲ ਜ਼ਰੂਰ ਮਿਲਦਾ ਵੇ। ਠੀਕ ਹੈ। ਔਰ ਇਹੋ ਜਿਹੇ ਅਲਫਾਜ਼ ਲਿਖਣ ਲੱਗਿਆ ਥੋੜ੍ਹਾ ਜਿਹਾ ਅੱਲਾਹ ਤੋਂ ਡਰ ਜਾਈਦਾ ਹੁੰਦਾ ਵੇ ਕੋਈ ਨਹੀਂ, ਅੱਲਾਹ ਕਿ ਮੇਰਾ ਦਿਲ ਤੇ ਨਹੀਂ ਕਰਦਾ, ਉਹ ਖੈਰ ਹੈ, ਕੁਛ ਨਹੀਂ ਹੁੰਦਾ। ਲੇਕਿਨ ਹੈਰਾਨਗੀ ਦੀ ਗੱਲ ਹੈ ਫਿਰ ਕੁਰਬਾਨ ਜਾਈਏ ਨਾ ਅੱਲਾ ਦੀ ਜ਼ਾਤ ਦੇ, ਉਹ ਹਰ ਕਿਸੇ ਨਾਲ ਮਸਾਵੀ ਕਰਦਾ ਹੈ। ਉਹ ਨਹੀਂ ਵੇਖਦਾ ਮੇਰਾ ਬੰਦਾ ਗੁਨਾਹਗਾਰ ਜਿਹੜੇ ਹੈ। ਅੱਲਾ ਨੂੰ ਮੰਨਦੇ ਹੀ ਨਹੀਂ ਹੈਗੇ, ਅੱਲਾ ਉਹਨਾਂ ਨੂੰ ਵੀ ਦਿੰਦਾ ਪਿਆ, ਅੱਲਾ ਦੇ ਰਿਹਾ ਨਾ ਉਹਨਾਂ ਨੂੰ, ਕਿਉਂਕਿ ਉਹ ਰਾਜ਼ੀ ਕਿ ਉਹ ਖਾਲਿਕ ਹੈ। ਬਿਲਕੁਲ। ਉਹ ਨਹੀਂ ਵੇਖਦਾ ਕਿ ਇਹ ਬੰਦਾ ਮੈਨੂੰ ਮੰਨਦਾ ਹੈ, ਇਕਰਾਰ ਕਰਦਾ ਮੇਰਾ ਹੋਣ ਦਾ ਕਿ ਨਹੀਂ ਕਰਦਾ, ਲੇਕਿਨ ਉਹ ਦੇਈ ਜਾਂਦਾ। ਮਾਲਿਕ ਹੈ ਨਾ। ਤੇ ਇਨਸਾਨ ਦੇ ਵਾਸਤੇ ਚ ਹੁੰਦੀ ਜੇ ਦੁਨੀਆ ਚਲਾਣੀ ਤੇ ਪਹਿਲੇ ਕਹਿੰਦਾ ਮੇਰੀ ਪੂਜਾ ਕਰੋ। ਤੋਬਾ ਤੋਬਾ, ਅੱਲਾਹੁ ਅਕਬਰ। ਇਨਸਾਨ ਦੇ ਹੱਥ 'ਚ ਹੁੰਦਾ ਤੇ ਦੂਜਾ ਸਾਹ ਨਾ ਹੁੰਦਾ ਕਿਸੇ ਇਨਸਾਨ ਦਾ। ਤੇ ਤੁਹਾਡੀ ਮਿਹਰਬਾਨੀ, ਤੁਸੀਂ ਨਾ ਮੇਰੀ ਭੈਣ ਅਨਸਬਸਕ੍ਰਾਈਬ ਕਰਕੇ ਨਾ ਈਜ਼ੀ ਹੋ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ। ਐਵੇਂ ਤੁਹਾਡੇ ਪੈਸੇ ਖਰਚ ਹੋਣਗੇ ਜਾਂ ਮਤਲਬ ਟਾਈਮ ਵੇਸਟ ਹੋਏਗਾ ਕਿਸੇ ਅੱਛੇ ਕੰਮ ਦੇ ਉੱਤੇ। ਮੇਰੀ ਭੈਣ ਆਪਣੇ ਟਾਈਮ ਨੂੰ ਵੇਸਟ ਕਰ, ਕੋਈ ਦੀਨੀ ਤਾਲੀਮ ਲੈ, ਕੋਈ ਨੇਕੀ ਦੇ ਕੰਮ ਕਰ। ਠੀਕ ਹੈ। ਜਿਹੜੇ ਤੂੰ ਕਰਨ ਡਈ ਹੈ ਨਾ, ਇਹ ਨੇਕੀ ਨਹੀਂ ਹੈ, ਇਹ ਅਗਲੇ ਦਾ ਦਿਲ ਦੁਖਾਉਣ ਵਾਲੀ ਗੱਲ ਹੈ। ਨਹੀਂ ਨੇਕੀ ਤੇ ਐ ਵੀ ਕਿ ਇੱਕ ਹੱਥ ਨਾ ਕਰੋ, ਦੂਜੇ ਹੱਥ ਨਾਲ ਪਤਾ ਵੀ ਨਾ ਚੱਲੇ। ਇਹ ਹਦੀਸ ਹੈ ਨਬੀ ਹੈ। ਜਿਹੜੇ ਭੈਣਾਂ ਭਰਾ ਮੈਨੂੰ ਮੇਰੀ ਵਜ੍ਹਾ ਤੋਂ ਦੇਖਦੇ ਆ ਮੁਖਲਸ ਹੋ ਕੇ ਕਿ ਯਾਰ ਇਹ ਬੰਦਾ ਮਿਹਨਤੀ ਹੈ, ਇਮਾਨਦਾਰ ਹੈ, ਸ਼ਰੀਫ ਹੈ, ਜਾਂ ਸਟਰਗਲ ਕਰਦਾ ਪਿਆ, ਜਾਂ ਅੱਗੇ ਜਾਣਾ ਚਾਹੁੰਦਾ, ਜਾਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦਾ, ਜਾਂ ਕਿਸੇ ਨੂੰ ਮੇਰੀਆਂ ਗੱਲਾਂ 'ਚ ਕੋਈ ਇੰਟਰਸਟ ਹੈ, ਤਾਂ ਉਹਨਾਂ ਦੀ ਮਿਹਰਬਾਨੀ ਹੈ ਜੋ ਇਸ ਤਰ੍ਹਾਂ ਵੀ ਲੋਕ ਦੇਖਦੇ ਨੇ। ਤੇ ਜੇ ਤਰਸ ਖਾ ਕੇ ਸਬਸਕ੍ਰਾਈਬ ਕੀਤਾ ਤੇ ਮਿਹਰਬਾਨੀ ਕਰਕੇ ਮੈਂ ਸਾਰਿਆਂ ਅੱਗੇ ਗੁਜ਼ਾਰਿਸ਼ ਕਰਨਾ ਕਿ ਮੇਰੇ ਚੈਨਲ ਨੂੰ ਤੁਸੀਂ ਅਨਸਬਸਕ੍ਰਾਈਬ ਕਰ ਦਿਓ। ਕਿਸੇ ਹੋਰ ਨੂੰ ਦੇਖੋ ਜਿੱਥੇ ਤੁਹਾਨੂੰ ਮਜ਼ਾ ਵੀ ਆਵੇ ਵੀ ਲੋਕ ਵੇਖਣ ਦਾ, ਤੁਹਾਡੇ ਟੇਸਟ ਦੇ ਮੁਤਾਬਿਕ ਹੋਵੇ। ਠੀਕ ਹੈ। ਇਸ ਤੋਂ ਬਿਹਤਰ ਹੈ ਕਿ ਮੇਰੀਆਂ ਚਵਲਾਂ ਜਾਂ ਮਤਲਬ ਤੁਸੀਂ ਐਵੇਂ ਹੀ ਮਤਲਬ ਇੱਕ ਅਜ਼ੀਅਤ ਦੇ ਵਿੱਚ ਰਹੋ। ਮੈਨੂੰ ਖੁਦ ਇਹ ਚੀਜ਼ ਪਸੰਦ ਨਹੀਂ ਗਈ। ਠੀਕ ਹੈ। ਅੱਛਾ ਚਲੋ ਛੱਡੋ। ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਓਏ ਮੈਨੂੰ ਯਾਦ ਆ ਗਿਆ, ਛੱਡੋ। ਹਾਂ। ਇਹ ਨਾ ਕਿਚਨ ਡਸਟਰ ਵੀ ਬਣ ਜਾਂਦਾ, ਕਿਚਨ ਟਾਵਲ ਵੀ ਮੈਂ ਬਣਾ ਲੈਣੀ ਆ। ਕਿਚਨ ਡਸਟਰ ਵੀ ਔਰ ਕਿਚਨ ਟਾਵਲ ਵੀ। ਠੀਕ ਹੈ। ਇਹ ਵੇਸਟ ਓਵਰ ਜਿਹੜਾ ਟਾਵਲਸ ਹੁੰਦੇ ਨਾ, ਉਹਨੂੰ ਸੁੱਟੋ ਨਾ। ਇਹ ਵੀ ਵੀਡੀਓ ਕੱਲ ਗਾਜਰਾਂ ਵਾਲੀ ਰੈਸਿਪੀ ਦੇ ਉੱਤੇ ਹੀ ਕਮੈਂਟ ਕੀਤਾ ਸੀ। ਉਸ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਠੀਕ ਹੈ। ਉਹ ਉਹਨਾਂ ਦਾ ਜ਼ਰਫ ਹੈ ਜੋ ਉਹਨਾਂ ਨੇ ਲਿਖਿਆ ਵੇ, ਲੇਕਿਨ ਮੇਰਾ ਐਸਾ ਕੋਈ ਜ਼ੇਨ ਨਹੀਂ ਹੈ ਕਿ ਮੈਂ ਕਿਸੇ ਨੂੰ ਗੰਦਿਆ ਕਰਾਂ। ਲੇਕਿਨ ਉਹਨਾਂ ਦਾ ਕਮੈਂਟ ਪੜ੍ਹ ਕੇ ਇੰਤਹਾਈ ਅਫਸੋਸ ਔਰ ਦੁੱਖ। ਉਹ ਚਲੋ ਛੱਡੋ, ਵੱਡੇ ਵੱਡੇ ਸ਼ਹਿਰਾਂ 'ਚ ਛੋਟੀ ਛੋਟੀ ਗੱਲਾਂ ਹੁੰਦੀਆਂ। ਲੀਵ ਇਟ। ਚਲੋ ਮੈਂ ਤਾਂ ਸੀਰੀਅਸ ਲੈਂਦਾ ਹੀ ਨਹੀਂ ਛੱਡੋ। ਜੇ ਮੈਂ ਸੀਰੀਅਸ ਲਵਾਂਗਾ ਤਾਂ ਮੈਂ YouTube ਤੇ ਕੰਮ ਕੀ ਕਰਨਾ, ਖੇਤ ਕੱਟਾ। ਉਹ ਛੱਡੋ ਬਸ। ਇੱਥੇ ਤਾਂ ਪਤਾ ਨਹੀਂ ਲੋਕ ਕੀ ਲਿਖਣਗੇ ਆਈ ਅੱਗੇ ਕਿ ਵੇਖੋ ਹੈ। ਕੋਈ ਨਹੀਂ ਇਨਸ਼ਾਅੱਲਾ ਅੱਲਾਹ ਪਾਕ ਬੇਟੀ, ਅੱਲਾਹ ਸਾਥ ਨਾ ਛੱਡੇ, ਬੰਦਿਆਂ ਨੂੰ ਛੱਡੋ। ਮੇਰੀ ਨੀਅਤ ਨੂੰ ਅੱਲਾਹ ਜਾਣਦਾ ਕਿ ਮੈਂ ਕਰਨਾ ਕੀ ਚਾਹੁੰਦਾ। ਅੱਲਾਹ ਦੀ ਜ਼ਾਤ ਮਿਹਰਬਾਨੀ ਕਰੇ, ਬੰਦਿਆਂ ਕੋਲੋਂ ਕੀ ਲੈਣਾ। ਘਰ ਤੇ ਮੇਰੇ ਭੈਣਾਂ ਭਰਾ ਤੇ ਮੇਰੇ ਦੋਸਤ ਵੀ ਰਲ ਕੇ ਮੇਰਾ ਬਣਾ ਸਕਦੇ ਆ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਬਹੁਤ ਸਾਰੀਆਂ ਐਸੀਆਂ ਆਫਰਸ ਹੋਈਆਂ ਨੇ ਜਿਹੜੇ ਮੇਰੇ ਓਵਰਸੀਜ਼ ਭੈਣਾਂ ਭਰਾ ਬੈਠੇ ਹੋਏ ਨੇ ਬਾਹਰ ਦੇ ਮੁਲਕਾਂ 'ਚ, ਜਦੋਂ ਮੇਰੀਆਂ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖਦੇ ਸੀ ਇੰਟਰਟੇਨਿੰਗ, ਹੁਣ ਵੀ ਦੇਖਦੇ ਨੇ। ਉਹਨਾਂ ਨੇ ਜਿਹੜੇ ਮੈਸੇਜ ਕੀਤੇ ਨੇ ਮੇਰੇ ਕੋਲ ਹਾਲੇ ਵੀ ਰਿਕਾਰਡ ਵਿੱਚ ਪਏ ਨੇ ਕਿ ਤੁਹਾਨੂੰ ਘਰ ਬਣਾਉਣਾ, ਅਸੀਂ ਹਾਜ਼ਰ ਹਾਂ, ਕਿੰਨੇ ਪੈਸੇ ਚਾਹੀਦੇ ਨੇ, ਅਕਾਊਂਟ ਨੰਬਰ ਦੱਸੋ। ਇਸ ਤਰ੍ਹਾਂ ਦੇ ਹਜ਼ਾਰਾਂ ਮੈਸੇजेस ਮੇਰੇ ਕੋਲ ਪਏ ਹੋਏ ਨੇ। ਤੇ ਜੇ ਮੈਂ ਲੈਣਾ ਹੁੰਦਾ ਨਾ ਤੇ ਮੇਰੇ ਖਿਆਲ ਦੇ ਵਿੱਚ ਮੈਂ ਇੱਕ ਵੀਡੀਓ ਸਿਰਫ ਬਣਾਵਾਂ ਨਾ, ਮੈਨੂੰ ਘਰ ਬਣਾਉਣ ਵਾਸਤੇ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਨੂੰ ਜ਼ਰੂਰਤ ਹੀ ਨਹੀਂ ਹੋਏਗੀ ਕਿਸੇ ਹੋਰ ਦੀ। ਅਸੀਂ ਕਿਸੇ ਦੀ ਫਾਲੋਅਰ ਯਾਦ ਹੈ ਜਨਾਬ, ਤੁਸੀਂ ਆਪਣੀ ਪੇਂਟਿੰਗ ਸੇਲ ਕੀਤੀਆਂ ਸੀ ਕਿਸੇ ਦੀ ਹੈਲਪ ਵਾਸਤੇ, ਬੱਚੀ ਦਾ। ਹਾਂ, ਉਸ ਬੱਚੀ ਦਾ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਹੈਲਪ ਕੀਤੀ ਸੀ ਔਰ ਆਪਣੀ ਪੇਂਟਿੰਗ ਸੇਲ ਕੀਤੀ ਸੀ, ਤੇ ਅਸੀਂ ਅਗਰ ਉਹ ਕਰ ਸਕਨੇ ਆ ਤੇ ਕੀ ਇਸ ਤਰ੍ਹਾਂ ਕਰਕੇ ਆਪਣਾ ਘਰ ਨਹੀਂ ਬਣਾ ਸਕਦੇ? ਲੇਕਿਨ ਨਹੀਂ, ਅਸੀਂ ਇੰਜ ਬਣਾਣਾ। ਮੈਂ ਇਸ ਤਰ੍ਹਾਂ ਪੈਸੇ ਲੈਣੇ ਹੁੰਦੇ ਨਾ ਲੋਕਾਂ ਕੋਲੋਂ, ਤੇ ਮੈਂ ਇੱਕ ਵੀਡੀਓ ਬਣਾਉਂਦਾ ਇੰਸਟਾਗ੍ਰਾਮ ਤੇ, ਮੈਨੂੰ ਪੈਸੇ ਚਾਹੀਦੇ ਨੇ। ਜਿੰਨੇ ਮੇਰੇ ਫਾਲੋਅਰਸ ਮੈਨੂੰ ਬਾਰ-ਬਾਰ ਕਹਿੰਦੇ ਨੇ ਨਾ, ਆਪ ਕੋ ਕੁਝ चाहिए, कितने पैसे चाहिए बताएं, मतलब मैं एक वीडियो पाँदा तो मेरे ख्याल से मैं घर आराम ਨਾਲ ਬਣਾ ਸਕਦਾ ਸੀ।
ਔਰ ਇਹ YouTube ਤੇ Instagram ਤੇ ਲੋਕਾਂ ਨੇ ਇੰਜੀ ਘਰ ਬਣਾਏ ਆ, ਜਿੰਨੇ ਵੀ ਲੋਕ ਸਟਰਗਲ ਕਰਦੇ ਪਏ ਨਾ ਉਹਨਾਂ ਨੂੰ ਲੋਕ ਹੈਲਪ ਆਊਟ ਕਰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜਿੰਨੇ ਵੀ ਬਿਲਕੁਲ ਕਰਦੇ ਨੇ। ਓਵਰਸੀਜ਼ ਜਿਹੜੇ ਖਾਸ ਤੌਰ ਤੇ ਬੈਠੇ ਆ, ਤੇ ਮੈਨੂੰ ਵੀ ਬਹੁਤ ਸਾਰੇ ਮੇਰੇ ਭੈਣਾਂ ਭਰਾਵਾਂ ਨੇ ਕਿਹਾ ਸੀ, ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਹਾਲੇ ਮੈਨੂੰ YouTube ਤੇ ਕੰਮ ਕਰਨ ਦਿਓ, ਦੁਆ ਕਰੋ ਕਿ ਮੇਰਾ YouTube ਚੱਲ ਜਾਏ, ਮੈਨੂੰ ਲੋੜ ਹੀ ਨਾ ਪਵੇ ਕਿ ਮੈਂ ਕਿਸੇ ਨੂੰ ਕਵਾਂ। ਆਮੀਨ। ਇਸੇ ਤੋਂ ਮੈਂ ਮਿਹਨਤ ਕਰ ਰਿਹਾ ਹਾਂ, ਠੀਕ ਹੈ ਜੀ। ਤੇ ਮੇਰੀ ਭੈਣ ਇਸ ਤਰ੍ਹਾਂ ਦੀ ਨੈਗੇਟਿਵਿਟੀ ਆਪਣੀ ਅੰਦਰੋਂ ਕੱਢੋ, ਮੈਂ ਤੁਹਾਨੂੰ ਬਾਰ-ਬਾਰ ਕਹਿਣਾ, ਨੈਗੇਟਿਵ ਨਾ ਸੋਚਿਆ ਕਰੋ। ਬੀ ਤੁਹਾਡੇ ਪੋਜ਼ਿਟਿਵ। ਇੱਕ ਵਿਊ ਦੇ ਨਾਲ ਹੋ ਸਕਦਾ ਕਿਸੇ ਦਾ ਭਲਾ ਹੋ ਜਾਏ, ਉਹ ਜ਼ਰੂਰੀ ਨਹੀਂ ਕਿ ਮੈਂ ਆਪਣਾ ਘਰ ਬਣਾਵਾਂ। ਮੈਂ ਲੋਕਾਂ ਦੇ ਬਾਰੇ 'ਚ ਵੀ ਸੋਚਣਾ, ਮੈਂ ਸਿਰਫ ਆਪਣੇ ਬਾਰੇ ਸੋਚਣ ਵਾਲਾ ਇਨਸਾਨ ਨਹੀਂ ਹਾਂ। ਤੁਹਾਨੂੰ ਪਤਾ ਹੀ ਨਹੀਂ ਮੇਰਾ, ਯਾਨੀ ਮੈਂ ਕੀ ਕਰਨ ਵਾਸਤੇ YouTube ਚੈਨਲ ਬਣਾਇਆ, ਤੇ ਤੁਸੀਂ ਮੇਰੇ ਤੇ ਹੀ ਤਰਸ ਖਾਣ ਦਿਓ। ਤੁਸੀਂ ਨਾ ਖਾਓ ਮੇਰੀ ਭੈਣ, ਠੀਕ ਹੈ। ਇਸ ਤਰ੍ਹਾਂ ਦੇ ਕਮੈਂਟ ਨਹੀਂ ਲਿਖੀ ਦੇ ਹੁੰਦੇ। ਮੈਂ ਇੱਕ ਬੱਚੀ ਸੀ, ਉਹਨੂੰ ਇਨਫੈਕਸ਼ਨ ਹੋ ਗਿਆ ਸੀ ਪੈਦਾਇਸ਼ੀ ਕਿਡਨੀ ਦੇ ਵਿੱਚ, ਔਰ ਉਹ ਡਾਇਲਿਸਿਸ ਹੁੰਦੇ ਹੋਣੇ ਸੀ, ਔਰ ਲੱਖਾਂ ਰੁਪਏ ਚਾਹੀਦੇ ਸੀ ਉਹਦੇ ਪੇਰੈਂਟਸ ਨੂੰ। ਮੈਂ ਸਿਰਫ ਆਪਣੇ ਫਾਲੋਅਰਸ ਨੂੰ ਇੰਨਾ ਕਿਹਾ ਸੀ ਕਿ ਮੇਰੇ ਕੋਲ 10-15 ਪੇਂਟਿੰਗਾਂ ਪਈਆਂ ਨੇ, ਅਗਰ ਤੁਸੀਂ ਇਹ ਪਰਚੇਜ਼ ਕਰ ਲਓ ਤੇ ਮੈਂ ਉਸ ਬੱਚੀ ਦਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਵਾਂ, ਠੀਕ ਹੈ ਜੀ। ਔਰ ਉਹਨਾਂ ਨੇ ਅੱਛੀ ਕੀਮਤ ਦੇ ਉੱਤੇ ਪੇਂਟਿੰਗਾਂ ਖਰੀਦੀਆਂ। ਉਸ ਬੱਚੀ ਦੇ ਵਾਲਦ ਦਾ ਮੈਂ ਸਭ ਨੂੰ ਨੰਬਰ ਦਿੱਤਾ, ਉਹਨਾਂ ਨੂੰ ਮੈਂ ਕਿਹਾ ਜੀ ਡਾਇਰੈਕਟ ਤੁਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਅਕਾਊਂਟ, ਔਰ ਹਸਪੀਟਲ ਦਾ ਮੈਂ ਉਹਨਾਂ ਨੂੰ ਵਾਰਡ ਦੱਸੀ, ਸਾਰਾ ਐਡਰੈਸ ਦੱਸਿਆ, ਯਾਨੀ ਕਿ ਤੁਸੀਂ ਇੱਥੇ ਜਾ ਕੇ ਖੁਦ ਵੀ ਉਹਨਾਂ ਨੂੰ ਬਾਏ ਹੈਂਡ ਪੈਸੇ ਪਕੜਾ ਸਕਦੇ ਹੋ। ਪੇਂਟਿੰਗ ਤੁਸੀਂ ਮੇਰੇ ਕੋਲ ਲੈਣੀ ਹੈ, ਔਰ ਬਗੈਰ ਪੇਂਟਿੰਗ ਦੇ ਮੈਂ ਕਿਸੇ ਕੋਲੋਂ 1 ਰੁਪਈਆ ਨਹੀਂ ਲੈਣਾ। ਲੇਕਿਨ ਉਹਨਾਂ ਨੇ ਟਰਸਟ ਕਰਕੇ ਤੁਹਾਡੀਆਂ ਪੇਂਟਿੰਗਾਂ ਖਰੀਦੀਆਂ, ਔਰ ਪੇਂਟਿੰਗਾਂ ਉਹਨਾਂ ਨੇ ਖਰੀਦੀਆਂ, ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਪੈਸੇ ਉਹਨੂੰ ਟ੍ਰਾਂਸਫਰ ਕੀਤੇ। ਔਰ ਫਿਰ ਅਸੀਂ ਉਹਨਾਂ ਨੂੰ ਸਭ ਦਿਖਾਉਂਦੇ ਰਹੇ, ਦੱਸਦੇ ਰਹੇ। ਅਲਹਮਦੁਲਿਲਾ ਠੀਕ ਹੈ। ਉਹਨਾਂ ਨੇ ਕਿਹਾ ਜੀ ਬਗੈਰ ਪੇਂਟਿੰਗ ਦੇ ਅਸੀਂ ਅਗਰ ਪੈਸੇ ਦੇਣਾ ਚਾਹੀਏ, ਤਾਂ ਮੈਂ ਕਿਹਾ ਸੌਰੀ, ਮੈਂ ਨਹੀਂ ਲਵਾਂਗਾ। ਇਹ ਮੇਰੀਆਂ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਜਿਨ੍ਹਾਂ ਨੇ ਦੇਖੀਆਂ ਸੀ ਉਹਨਾਂ ਨੂੰ ਪਤਾ ਹੈ ਸਟੋਰੀ ਦਾ ਸਾਰੀ। ਤੇ ਬਹਰਹਾਲ ਚਵਲ ਖੱਚਾਂ ਇਸ ਦੁਨੀਆ ਦੇ ਵਿੱਚ ਹੀ ਲੱਗੀਆਂ ਫਿਰਦੀਆਂ, ਬੰਦਾ ਫਿਰ ਹੁਣ ਕੀ ਕਹਿ ਸਕਦਾ। ਉਹ ਸ਼ਰਾ ਤੁਹਾਡੀਆਂ ਰਿਪੋਰਟਾਂ ਜਿਹੜੀਆਂ ਸਨ ਉਹ ਤੁਸੀਂ ਦੇਖੀਆਂ ਨੇ, ਲਾਸ ਜਿਹੜੀਆਂ ਆਈਆਂ ਸਨ TIA ਵਗੈਰਾ ਦੀਆਂ? ਯਾਰ ਮੈਂ ਦੁਬਾਰਾ ਹੁਣ ਡਾਕਟਰ ਤੇ ਜਾਣਾ ਵਾ। ਬਹਰਹਾਲ ਤੁਹਾਡੀ ਬੜੀ ਮਿਹਰਬਾਨੀ ਸਾਰੇ ਭੈਣ ਭਰਾਵਾਂ ਦੀ। ਥੋੜਾ ਕਦੀ ਮੈਨੂੰ ਸੈਡ ਕਰ ਦਿੰਦੇ ਨੇ ਲੋਕ ਬਹੁਤ ਜ਼ਿਆਦਾ, ਕਿਉਂਕਿ ਮੈਂ ਖੁਦ ਤੁਹਾਨੂੰ ਦੱਸਿਆ ਮੈਂ ਪੇਸ਼ੈਂਟ ਹੈਗਾ ਵਾਂ, ਔਰ ਮੇਰਾ ਟ੍ਰੀਟਮੈਂਟ ਚੱਲਦਾ ਪਿਆ। ਔਰ ਜਿਹੜੇ ਮੇਰੇ ਕੁਝ ਭੈਣ ਭਰਾਵਾਂ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰਕੇ ਦੱਸਿਆ ਸਾਨੂੰ ਵੀ ਸੇਮ ਇਹੀ ਪ੍ਰੋਬਲਮ ਹੈ ਜੋ ਤੁਹਾਨੂੰ ਹੈ, ਤਾਂ ਬਹੁਤ ਜ਼ਿਆਦਾ ਦੁਆਵਾਂ ਕਰਦੇ ਪਏ ਨੇ। ਇਹ TIA ਪ੍ਰੋਬਲਮ ਤੁਹਾਨੂੰ ਅਵੇਅਰਨੈਸ, ਸ਼ਾਇਦ ਇਹ ਫੌਲਜ ਦੀ ਹੀ ਇੱਕ ਕਿਸਮ ਦੀ ਸਮਝ ਲਓ। ਮਿਨੀ ਸਟੋਕ ਹੁੰਦੇ ਨੇ ਜਿਹੜੇ ਬ੍ਰੇਨ ਦੇ ਉੱਤੇ ਅਟੈਕ ਕਰਦੇ ਨੇ, ਔਰ ਪੈਰਾਲਾਈਜ਼ ਹੋ ਜਾਂਦਾ ਇਨਸਾਨ ਲੈਫਟ ਸਾਈਡ ਤੋਂ। ਲੇਕਿਨ ਸਮ ਟਾਈਮ ਮੇਰੇ ਵਰਗਾ ਬੰਦਾ ਮੁਜਜ਼ਾਤੀ ਤੌਰ ਦੇ ਉੱਤੇ ਟੁਰਦਾ ਫਿਰਦਾ ਰਹਿੰਦਾ ਸਿਰਫ ਦੁਆਵਾਂ ਦੇ ਸਿਰ ਤੇ। ਇਸ ਲਈ ਮੈਂ ਤੁਹਾਡੇ ਲਈ ਰੋਜ਼ ਦੁਆਵਾਂ ਕਰਨਾ ਵਾ ਕਿ ਅੱਲਾਹ ਪਾਕ ਮੇਰੇ ਜਿੰਨੇ ਵੀ ਵੇਖਣ ਵਾਲੇ ਮੇਰੇ ਭੈਣਾਂ ਭਰਾ ਨੇ, ਇਹਨਾਂ ਦੇ ਘਰ 'ਚ ਕੋਈ ਵੀ ਬਿਮਾਰ ਹੈ, ਅੱਲਾਹ ਪਾਕ ਉਹਨੂੰ ਬਿਮਾਰੇ ਕਰਬਲਾ ਦੇ ਸਦਕੇ ਦੇ ਵਿੱਚ, ਸ਼ਿਫਾਈ ਕੁਲੀ ਮੁਹੰਮਦ ਅਤਾ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਉਹਨੂੰ ਜਲਦ ਸਿਹਤ ਯਾਬ ਕਰੇ, ਲਾਹੀਆਂ ਔਰ ਸਿਹਤਮੰਦ ਹੋ ਕੇ ਉਹ ਟੁਰਨ ਫਿਰਨ ਆਪਣੇ ਹੱਥਾਂ ਪੈਰਾਂ ਤੇ ਸਲਾਮਤ ਰਹਿਣ, ਕਾਇਮ ਰਹਿਣ। ਔਰ ਜਿੰਨੇ ਮੇਰੇ ਬੱਚੇ ਬੱਚੀਆਂ ਪੜ੍ਹਦੇ ਪਏ ਨੇ ਸਾਡੇ, ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਆਮੀਨ। ਔਰ ਜਿੰਨੇ ਮੇਰੇ ਭੈਣਾਂ ਭਰਾ ਉਹਨਾਂ ਦੇ ਕੋਲ ਘਰ ਨਹੀਂ ਹੈਗਾ, ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨਿਆਂ 'ਚੋਂ ਘਰ ਦੇਵੇ, ਕਿਸੇ ਦਾ ਮੁਹਤਾਜ ਨਾ ਕਰੇ। ਲਾਹੀਆਂ ਆਮੀਨ। ਔਰ ਜਿਹੜੇ ਮੇਰੇ ਭੈਣਾਂ ਭਰਾ ਉਹਨਾਂ ਕੋਲ ਔਲਾਦ ਨਹੀਂ ਹੈ, ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਅਬ ਔਲਾਦ ਦੇਵੇ, ਨਸੀਬਾਂ ਦੀ ਔਲਾਦ ਦੇਵੇ, ਸਿਹਤ ਜ਼ਿੰਦਗੀ ਵਾਲੀ, ਸਿਹਤ ਤੰਦਰੁਸਤੀ ਵਾਲੀ। ਔਰ ਜਿੰਨੇ ਮੇਰੇ ਭੈਣਾਂ ਭਰਾ ਰਿਜ਼ਕੇ ਹਲਾਲ ਦੀ ਤਲਾਸ਼ ਨਹੀਂ, ਅੱਲਾਹ ਪਾਕ ਉਹਨਾਂ ਨੂੰ ਰੋਜ਼ੀ ਰੋਟੀ ਦੀ ਅੱਛਾ ਜ਼ਰੀਆ ਉਹਨਾਂ ਨੂੰ ਫਰਾਹਮ ਕਰੇ। ਕਾਰੋਬਾਰ ਜਿਹੜੇ ਕਰਦੇ ਪਏ ਨੇ, ਅੱਲਾਹ ਪਾਕ ਉਹਨਾਂ ਦੇ ਕਾਰੋਬਾਰ 'ਚ ਰਿਜ਼ਕ ਦੀ ਬਰਕਤ ਪਾਵੇ। ਲਾਹੀਆਂ। ਔਰ ਜਿਹੜੇ ਮੇਰੇ ਭੈਣਾਂ ਭਰਾ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਸਟਰਗਲ ਕਰ ਰਹੇ ਨੇ, ਮਿਹਨਤ ਕਰ ਰਹੇ ਨੇ ਆਪਣੇ ਮਸਲੇ ਮਸਾਇਲ ਹੱਲ ਕਰਨ ਵਾਸਤੇ, ਬੱਚਿਆਂ ਦੀ ਪੜ੍ਹਾਈ ਵਾਸਤੇ, ਬੱਚਿਆਂ ਦੇ ਮੁਸਤਕਬਲ ਵਾਸਤੇ, ਅੱਲਾਹ ਪਾਕ ਉਹਨਾਂ ਨੂੰ ਕਾਮਯਾਬੀਆਂ ਦੇਵੇ, ਉਹਨਾਂ ਨੂੰ ਤਰੱਕੀਆਂ ਦੇਵੇ। ਲਾਹੀਆਂ। ਔਰ ਜਿਨ੍ਹਾਂ ਦੇ ਕਿਸੇ ਦੇ ਵੀਜ਼ੇ ਰੁਕੇ ਹੋਏ ਨੇ ਜਾਂ ਡਾਕੂਮੈਂਟਸ ਦੇ ਇਸ਼ੂ ਹੈਗੇ ਨੇ, ਖਾਸ ਤੌਰ ਤੇ ਜਿਹੜੇ ਭੈਣਾਂ ਭਰਾ ਬਾਹਰ ਨੇ, ਅੱਲਾਹ ਪਾਕ ਉਹਨਾਂ ਨੂੰ ਉਹਨਾਂ ਦੇ ਮਸਲੇ ਹੱਲ ਹੋਣ। ਜਿਹੜੇ ਇੱਥੋਂ ਜਾਣਾ ਚਾਹੁੰਦੇ ਨੇ ਅੱਛੇ ਰਿਜ਼ਕ ਦੀ ਤਲਾਸ਼ ਵਿੱਚ ਔਰ ਕੋਸ਼ਿਸ਼ ਕਰ ਰਹੇ ਨੇ, ਬਹੁਤ ਸਾਰੇ ਬੱਚੇ ਬੱਚੀਆਂ, ਅੱਲਾਹ ਪਾਕ ਉਹਨਾਂ ਨੂੰ ਉਹਨਾਂ ਦੇ ਮਕਸਦ ਦੇ ਵਿੱਚ ਕਾਮਯਾਬ ਕਰੇ। ਆਮੀਨ। ਔਰ ਅਮਰੇ ਗੈਬਤ ਚ ਅੱਲਾਹ ਪਾਕ ਉਹਨਾਂ ਦੀ ਮਦਦ ਕਰੇ। ਆਪਣੀ ਰਿਜ਼ਕ ਰੋਟੀ ਜਿੱਥੇ ਉਹਨਾਂ ਦੀ ਲਿਖੀ, ਅੱਲਾਹ ਪਾਕ ਉਹਨਾਂ ਦਾ ਬਿਹਤਰ ਰਿਜ਼ਕ ਦਾ ਜ਼ਰੀਆ। ਇਲਾਹੀ ਆਮੀਨ। ਇਲਾਹੀ ਆਮੀਨ। ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ, ਅੱਲਾਹ ਪਾਕ ਜਿੰਨੇ ਵੀ ਬਜ਼ੁਰਗ, ਬੱਚੇ, ਜਵਾਨ, ਅੱਲਾਹ ਪਾਕ तमाम मोमिन मोमिनात क्या करो, मोमिनात, अल्लाह पाक उन्होंने जी
ਜੰਨਤੁਲ ਫਿਰਦੌਸ ਫਿਰਦੌਸ ਦੇ ਵਿੱਚ ਦੀ ਆਲਾ ਜਗ੍ਹਾ ਤਾ ਫਰਮਾਏ, ਇਲਾਹੀ ਉਹਨਾਂ ਦੇ ਗੁਨਾਹਾਂ ਦੀ ਮਗਫਰਤ ਕਰੇ ਆਮੀਨ ਔਰ ਸਾਡੇ ਵੀ ਗੁਨਾਹਾਂ ਨੂੰ ਅੱਲਾਹ ਪਾਕ ਮਾਫ ਕਰੇ। ਆਮੀਨ ਅਸੀਂ ਬਹੁਤ ਗਲਤੀਆਂ ਕਰਨੇ ਆ, ਕੁਤਾਹੀਆਂ ਕਰਨੇ ਆ। ਅੱਲਾਹੁਮਾ ਸੱਲੀ ਅਲਾ ਮੁਹੰਮਦ व आले मुहम्मद, ਅੱਲਾਹੁਮਾ ਸੱਲੀ ਅਲਾ ਮੁਹੰਮਦ व आले मुहम्मद, ਅੱਲਾਹੁਮਾ ਸੱਲੀ ਅਲਾ ਮੁਹੰਮਦ व आले मुहम्मद। ਆਮੀਨ। ਤੁਸੀਂ ਸਾਰੇ ਰਲ ਕੇ ਇੱਕ ਵਾਰੀ ਆਮੀਨ ਕਹਿ ਦਿਓ। ਐਨੀ ਪਾਕ ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ ਪਏ ਨੇ, ਵੇਖਦੇ ਪਏ ਨੇ, ਇਹਨਾਂ ਨੇ ਆਮੀਨ ਕੀਤੀ। ਇਹਨਾਂ ਸਾਰਿਆਂ ਦੀਆਂ ਜਾਇਜ਼ ਦੁਆਵਾਂ ਨੂੰ ਕਬੂਲ ਉਹ ਇੱਕ ਬਾਜੀ ਸਾਨੂੰ ਉਹਨਾਂ ਨੇ ਲਿਖਿਆ ਸੀ ਕਿ ਮੇਰੀ ਬੇਟੀ ਦੀ ਸ਼ਾਦੀ ਲਈ ਦੁਆ ਕਰੋ, ਉਹ ਵੀ ਦੁਆ ਕਰ ਦਿਓ ਕਿ ਅੱਲਾਹ ਤਾਲਾ ਜਿਨ੍ਹਾਂ ਦੇ ਬੱਚੇ ਬੱਚੀਆਂ ਜਵਾਨ ਨੇ, ਜਿਨ੍ਹਾਂ ਦੇ ਵੀ ਬੱਚੇ ਬੱਚੀਆਂ ਦੇ ਸ਼ਾਦੀਆਂ ਹੋਣ ਵਾਲੀਆਂ ਨੇ, ਅੱਲਾਹ ਤਾਲਾ ਅੱਲਾਹ ਨੇਕ ਪਾਕ ਲੋਕ ਉਹਨਾਂ ਨੂੰ ਮੱਥੇ ਲਾਣ ਨੇਕ ਔਰ ਕਦਰ ਲਾਣ ਅੱਛੇ ਪਾਣ ਰਿਸ਼ਤੇ ਵਾਲੇ ਉਹਨਾਂ ਨੂੰ, ਉਹਨਾਂ ਦਾ ਸਿਲਸਿਲਾ ਐਸਾ ਬਣਾਏ ਜਾਂ ਅਮਰੇ ਉਹਨਾਂ ਦੇ ਗੈਬਤ ਨਸੀਬ ਚੋਂ ਦੇ ਬਣਾਏ। ਵਿੱਚ ਅੱਲਾਹ ਪਾਕ ਅੱਛੇ ਰਿਸ਼ਤੇ ਹੋਣ, ਉਹਨਾਂ ਦੇ ਮੁਕੱਦਰ ਅੱਲਾਹ ਪਾਕ ਅੱਛੇ ਬੁਲੰਦ ਲਿਖੇ ਕਰੇ, ਕਦਰ ਔਰ ਪਾਣ ਰਿਜ਼ਕ ਵਾਲੇ ਵਿੱਚ ਲੋਕ ਬਰਕਤ ਮਿਲਣ। ਦੇਵੇ ਔਰ ਕਦਰ ਪਾਣ ਵਾਲੇ ਲੋਕ ਮਿਲਣ। ਸਭ ਤੋਂ ਜ਼ਰੂਰੀ ਔਰ ਦੁਆ ਹੈ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਪਰੇਸ਼ਾਨ ਨੇ ਰਿਸ਼ਤਿਆਂ ਵਾਸਤੇ, ਅੱਲਾਹ ਅੱਲਾਹ ਪਾਕ ਪਾਕ ਉਹਨਾਂ ਦੀ ਉਹਨਾਂ ਮਦਦ ਕਰੇ। ਉਹਨਾਂ ਦੀਆਂ ਸ਼ਾਦੀਆਂ ਹੋਣ, ਉਹਨਾਂ ਦੇ ਅੱਛੇ ਰਿਸ਼ਤੇ ਆਣ। ਆਮੀਨ ਆਮੀਨ। ਔਰ ਮੇਰੇ ਵੀਡੀਓ ਬਣਾਉਂਦੇ ਮੇਰੇ ਮੂੰਹੋਂ ਕਿਸੇ ਦੀ ਦਿਲ ਆਜ਼ਾਰੀ ਹੋਵੇ ਜਾਂ ਕੋਈ ਮੇਰੇ ਮੂੰਹੋਂ ਗਲਤ ਅਲਫਾਜ਼ ਨਿਕਲ ਜਾਏ, ਉਹਦੇ ਲਈ ਮੈਂ ਤੁਹਾਡੇ ਕੋਲ ਮਾਜ਼ਰਤ ਕਰਦਾ ਰਹਿੰਦਾ ਵਾਂ, ਕਿਉਂਕਿ ਮਿਸਟੇਕ ਇਨਸਾਨ ਕੋਲ ਹੋ ਸਕਦੀ ਹੈ ਔਰ ਉਹ ਕਿ ਇੱਕ ਗਲਤੀ ਇਨਸਾਨ ਨੂੰ ਕਿੱਥੇ ਦਾ ਕਿੱਥੇ ਲੈ ਜਾਂਦੀ ਹੈ। ਇਸ ਲਈ ਮੈਨੂੰ ਮਾਜ਼ਰਤ ਕਰਨ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਹੁੰਦੀ, ਕਿਉਂਕਿ ਮਾफ़ੀ ਮੰਗਣ ਵਾਲਾ ਵੱਡਾ ਹੋ ਜਾਂਦਾ। ਇਸ ਤਰ੍ਹਾਂ ਹੀ ਤੇ ਹੁਣ ਰਾਣੇ ਨੂੰ ਦਿਓ। ਅੱਜ ਬਹੁਤ ਸ਼ਾਰਟ ਵੀ ਲੋਗ ਹੈ, ਮੈਂ ਕਾਫੀ ਥੋੜਾ ਡਿਸਟਰਬ ਹਾਂ ਇਹਨਾਂ ਕਮੈਂਟਸ ਦੀ ਵਜ੍ਹਾ ਤੋਂ। ਤੇ ਮੇਰੇ ਜਿਹੜੇ ਭੈਣਾਂ ਭਰਾ ਕਹਿੰਦੇ ਨੇ ਇਹਨਾਂ ਕਮੈਂਟਸ 'ਤੇ ਗੌਰ ਨਾ ਕਰਿਆ ਕਰੋ, ਮੈਂ ਤੁਹਾਡੀ ਬਿਲਕੁਲ ਗੱਲ ਠੀਕ ਹੈ, ਮੈਂ ਨਹੀਂ ਸੋਚਦਾ, ਲੇਕਿਨ ਕੀ ਕਰਾਂ, ਇਨਸਾਨ ਹਾਂ। ਥੋੜੀ ਦੇਰ ਲਈ ਤੇ ਇਨਸਾਨ ਨੂੰ ਸੋਚ ਆਉਂਦੀ ਹੈ, ਫਿਰ ਮੈਂ ਉਸੇ ਤਰ੍ਹਾਂ ਹੀ ਹੋ ਜਾਂਦਾ। ਮੇਰੀ ਸਿਹਤ ਤੇ ਕੋਈ ਅਸਰ ਨਹੀਂ, ਮੈਂ ਇਹਨਾਂ ਦੀ ਵਜ੍ਹਾ ਤੋਂ ਵਲੋਗ ਬਣਾਉਣੇ ਨਹੀਂ ਛੱਡਾਂਗਾ। ਅੱਛਾ ਬਸ ਉਹ ਦੇਖੋ ਅੱਜ ਮੈਂ ਛਾਬੇ ਵੀ ਧੋਤੇ, ਪਤਾ ਗਰਮ ਪਾਣੀ ਪਾ ਕੇ ਧੋਤੇ ਨੇ। ਇੰਨੀ ਮਿਹਨਤ ਕੀਤੀ ਅੱਜ ਮੈਂ ਇਹਨਾਂ ਨੂੰ ਰਗੜਾ ਲਾਇਆ ਚੰਗੇ ਵਾਲਾ, ਉਹ ਬ੍ਰਸ਼ ਜਿਹੜਾ ਕਿਚਨ ਦਾ ਵੇ ਉਹਦੇ ਨਾਲ ਇਹਨਾਂ ਨੂੰ ਸਹੀ ਵਾਲਾ ਧੋਤਾ ਵੇ ਮਸਤ ਮਲ ਕੇ। ਹੈਲੋ ਰਾਣਾ, ਨੋ ਸੈਡ, ਬੀ ਚਿਲ, ਬਸ।